ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ 100 ਦਿਨ ਦਾ ਸਮਾਂ ਹੋ ਗਿਆ ਆਫਿਸ ਦੇ ਵਿੱਚ ਆਇਆਂ ਨੂੰ, ਤੇ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ 100 ਤੋਂ ਵੱਧ ਲੋਕ ਜਿਹੜੇ ਕ੍ਰਿਮੀਨਲ ਫੜੇ ਆ, ਕੋਈ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਜਾਂ ਕਿਸੇ ਨੇ ਵੱਖ-ਵੱਖ ਕ੍ਰਾਈਮ ਕੀਤਾ ਹੈਗਾ, ਉਹਨਾਂ ਦੀਆਂ 100 ਦੀਆਂ ਫੋਟੋਆਂ ਜਿਹੜੀਆਂ ਆ ਵਾਈਟ ਹਾਊਸ ਦੇ ਲਾਨ ਦੇ ਵਿੱਚ ਲਾਈਆਂ ਆ। ਸਟ੍ਰੈਟਜੀਕਲੀ ਉੱਥੇ ਲਾਈਆਂ ਜਿੱਥੇ ਟੀਵੀ ਕਰੂ ਹੁੰਦਾ ਆ ਤੇ ਉਹ ਪੂਰੇ ਵਾਈਟ ਹਾਊਸ ਨੂੰ ਦਿਖਾਲਦਾ ਆ, ਤਾਂ ਕਿ ਪੂਰੀ ਦੁਨੀਆ ਨੂੰ ਦਿਖਾਲਿਆ ਜਾ ਸਕੇ ਵੀ ਆਹ ਦੇਖੋ ਜੀ, ਆਹ ਜਿਹੜੇ ਇਲੀਗਲ ਏਲੀਅਨਸ ਹੈਗੇ ਆ, ਇਹ ਕ੍ਰਿਮੀਨਲ ਹੈਗੇ ਆ, ਇਹਨਾਂ ਨੂੰ ਅਸੀਂ ਰੇਪ ਦੇ ਵਿੱਚ, ਮਰਡਰ 'ਚ, ਸੈਕਸ਼ੂਅਲ ਅਸਾਲਟ ਆਫ ਅ ਚਾਈਲਡ, ਲਿਊਡ ਐਕਟ ਇਨ ਫਰੰਟ ਆਫ ਚਾਈਲਡ, ਡਿਸਟ੍ਰੀਬਿਊਸ਼ਨ ਆਫ ਫੈਂਟਲਿਨ ਤੇ ਇਲੀਗਲ ਗਨਸ ਹੋਣ ਕਰਕੇ ਅਰੈਸਟ ਕੀਤਾ ਹੈਗਾ। ਸੋ ਇਹ ਸਾਰਾ ਕੁਝ ਦਿਖਾਇਆ ਜਾ ਰਿਹਾ। ਦੂਸਰੇ ਪਾਸੇ ਅੱਜ ਵਾਈਟ ਹਾਊਸ ਵੱਲੋਂ ਇਹ ਵੀ ਖਬਰ ਆ ਰਹੀ ਆ ਵੀ 2 ਐਗਜ਼ੀਕਿਊਟਿਵ ਆਰਡਰਸ ਜੋ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਸਾਈਨ ਕਰਨ ਜਾ ਰਹੇ ਹੈਗੇ ਆ। ਇੱਕ ਤਾਂ ਜਿਹੜਾ ਐਗਜ਼ੀਕਿਊਟਿਵ ਆਰਡਰ ਹੈਗਾ ਆ, ਇਹ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ, ਉਹਦੇ ਮੁਤਾਬਕ ਕਹਿੰਦੇ ਭਈ ਜਿਹੜੀ ਅਮਰੀਕਨ ਲਾ ਇਨਫੋਰਸਮੈਂਟ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪਾਵਰਾਂ ਦਿੱਤੀਆਂ ਜਾਊਗੀਆਂ ਤਾਂ ਕਿ ਉਹ ਕ੍ਰਿਮੀਨਲਸ ਨੂੰ ਅਰੈਸਟ ਕਰ ਸਕਣ। ਕਹਿੰਦੇ ਵੀ ਅਨਲੀਸ਼ ਅਮਰੀਕਾਜ਼ ਲਾ ਇਨਫੋਰਸਮੈਂਟ ਟੂ ਪਰਸੂ ਕ੍ਰਿਮੀਨਲਸ। ਤੇ ਦੂਸਰਾ ਜਿਹੜਾ ਆ ਉਹ ਕਹਿੰਦੇ ਵੀ ਆਇਡੈਂਟੀਫਾਈ ਤੇ ਏਮ ਕਰਨਾ ਆ ਸੈਂਕਚੁਰੀ ਸਿਟੀਜ਼ ਨੂੰ। ਜਿਹੜੇ ਸੈਂਕਚੁਰੀ ਸਿਟੀਜ਼ ਉਹ ਆ ਜਿਹੜੀਆਂ ਕੋਆਪਰੇਟ ਨਹੀਂ ਕਰਦੀਆਂ ਹੈਗੀਆਂ ਆਈਸ ਦੇ ਨਾਲ, ਜਾਂ ਹੋਰ ਜਿਹੜੀਆਂ ਗਵਰਨਮੈਂਟ ਏਜੰਸੀਜ਼ ਹੈਗੀਆਂ। ਕੈਲੀਫੋਰਨੀਆ ਤਾਂ ਸਟੇਟ ਵੀ ਸੈਂਕਚੁਰੀ ਸਟੇਟ ਆ, ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਸੈਂਕਚੁਰੀ ਸਿਟੀਜ਼ ਹੈਗੇ ਆ। ਸੋ ਇਹ ਜਿਹੜੇ 2 ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਉਹ ਜਾਰੀ ਕਰਨ ਜਾ ਰਹੇ ਆ। ਇਸ ਤੋਂ ਬਿਨਾਂ ਇੱਕ ਹੋਰ ਖਬਰ ਆ ਰਹੀ ਵੀ 2 US ਸਿਟੀਜ਼ਨ ਜਿਹੜੇ ਬੱਚੇ ਸੀ, ਇੱਕ 64 ਸਾਲਾਂ ਦਾ, ਇੱਕ 7 ਸਾਲਾਂ ਦਾ, ਉਹਨਾਂ ਨੂੰ ਹੌਂਡੂਰਾਸ ਨੂੰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਜਿਹੜੀ ਉਹਨਾਂ ਦੀ ਮਦਰ ਸੀ ਉਹ ਇਲੀਗਲ ਸੀਗੀ ਇੱਥੇ। ਫਲੋਰੀਡਾ ਦੇ ਵਿੱਚ 4 ਦਿਨਾਂ ਦੇ ਵਿੱਚ 800 ਤੋਂ ਵੱਧ ਇਲੀਗਲ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਮੈਸਿਵ ਮਲਟੀ ਏਜੰਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਕ੍ਰੈਕਡਾਊਨ ਹੋਇਆ ਹੈਗਾ 4 ਦਿਨਾਂ ਦੇ ਵਿੱਚ। ਜੋ 800 ਦੇ ਕਰੀਬ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆਈਸ ਵੱਲੋਂ। ਜੀ ਬਿਲਕੁਲ। ਸੋ 3 ਮਹੀਨੇ ਤੋਂ ਉੱਤੇ ਦਾ ਵਕਤ ਹੋ ਗਿਆ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਜਿਹੜਾ ਸਹੁੰ ਚੁੱਕਿਆਂ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਜਿਹੜੇ ਕੰਮਾਂ ਦੇ ਵਿੱਚੋਂ ਇੱਕ ਤਾਂ ਜਿਹੜੀਆਂ ਫੈਡਰਲ ਸਰਕਾਰ ਆ ਉਸ ਦੀ ਨਫਰੀ ਜਿਹੜੀ ਉਸ ਨੂੰ ਘਟਾਉਣਾ, ਬਹੁਤ ਸਾਰੇ ਜਿਹੜੇ ਮਹਿਕਮੇ ਆ ਉਹ ਬੰਦ ਕਰਨਾ, ਕਈਆਂ ਦੇ ਵਿੱਚ ਜਿਹੜੇ ਸਿਵਲ ਰਾਈਟਸ ਵਾਲੇ ਮਹਿਕਮੇ ਸੀ, ਇਨਸਾਈਡ ਜਾਂ ਵਾਚ ਡੌਗ ਸੀ, ਇੰਸਪੈਕਟਰ ਜਨਰਲ ਸੀ, ਉਹਨਾਂ ਨੂੰ ਲਾਂਭੇ ਕਰਨਾ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਸ਼ਿਕੰਜਾ ਆਪਣੇ ਵੱਲੋਂ ਕੱਸਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਹੁਣ ਤੱਕ ਦੇ 100 ਦਿਨਾਂ ਦੇ ਕਾਰਜਕਾਲ ਦੇ ਵਿੱਚ 100 ਤੇ ਆਈ ਥਿੰਕ 40 ਜਿਹੜੇ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਆ। ਇੰਨੇ ਐਗਜ਼ੈਕਟਿਵ ਆਰਡਰ ਬਾਈਡਨ ਹੁਣਾਂ ਨੇ ਪੂਰੇ 4 ਸਾਲਾਂ 'ਚ ਕੀਤੇ ਸੀ, ਜਿਹੜੇ ਇਹਨਾਂ ਨੇ 100 ਦਿਨਾਂ ਦੇ ਵਿੱਚ ਜਿਹੜੇ ਉਸ ਨੂੰ ਪਾਰ ਕਰ ਚੁੱਕੇ ਹੈਗੇ ਆ। ਸੋ ਵੱਡੇ ਪੱਧਰ ਦੇ ਉੱਤੇ ਜਿਹੜੀ ਛਾਪੇਮਾਰੀਆਂ ਜਾਂ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ, ਇਹ ਸਾਰਾ ਕੁਛ ਜਿਹੜਾ ਉਹ ਅਜੇ ਵੀ ਚੱਲ ਰਿਹਾ ਹੈਗਾ ਆ। US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ, ਜਿਸ ਨੂੰ ਆਈਸ ਜਿਹੜਾ ਉਹ ਆਖਿਆ ਜਾਂਦਾ ਆ, ਉਹ ਕਹਿੰਦੇ ਵੀ ਲਗਾਤਾਰ ਜਿੱਦਾਂ ਤੁਸੀਂ ਦੱਸਿਆ ਵੀ ਸੈਂਚੁਰੀ ਸਿਟੀਜ਼ ਨੂੰ ਲੈ ਕੇ ਉਹਨਾਂ ਦਾ ਨਵੇਂ ਐਗਜ਼ੈਕਟਿਵ ਆਰਡਰ ਆ ਸਕਦਾ ਆ। ਉਹਨਾਂ ਨੇ ਆਲਰੇਡੀ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਟਾਰਗੇਟ ਕੀਤਾ ਗਿਆ, ਚਾਹੇ ਉਹ LA ਸੀ, ਸ਼ਿਕਾਗੋ ਸੀ, ਅਟਲਾਂਟਾ ਜਿਹੜਾ ਉਹ ਸੀਗਾ। ਸੋ ਸਦਰਨ ਕੈਲੀਫੋਰਨੀਆ 'ਚ ਜਿੱਥੇ ਪ੍ਰੋਟੈਸਟ ਵੀ ਜਿਹੜੇ ਹੋਏ ਸੀ, ਡਾਊਨਟਾਊਨ LA ਦੇ ਵਿੱਚ, ਸੈਂਟਾ ਐਨਾ 'ਚ, ਸੈਨ ਡਿਏਗੋ ਦੇ ਵਿੱਚ, ਲੋਕਾਂ ਨੇ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੇ ਇਮੀਗ੍ਰੈਂਟਸ ਦੇ ਜਿਹੜੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਵੀ ਜਿਹੜਾ ਉਹ ਮਾਰਿਆ ਸੀਗਾ। ਪਰ ਉਹ ਸਾਰੀ ਚੀਜ਼ ਦੇ ਬਾਵਜੂਦ ਲਗਾਤਾਰ ਜਿਹੜੀਆਂ ਛਾਪੇਮਾਰੀਆਂ ਆ ਉਹ ਅਜੇ ਵੀ ਚੱਲ ਰਹੀਆਂ ਆ। ਸੋ ਜਿੱਦਾਂ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ ਆ ਵੀ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਆ। ਹੁਣ ਕੀ ਹੋ ਰਿਹਾ, CNN ਅੱਜ ਰਿਪੋਰਟ ਕਰ ਰਹੀ ਹੈ, ਕਹਿੰਦੇ ਵੀ ਲੋਕਲ ਏਜੰਸੀਜ਼ ਆਈਸ ਦੇ ਨਾਲ ਪਾਰਟਨਰ ਕਰ ਰਹੀਆਂ ਆ ਅਰੈਸਟ ਕਰਨ ਦੇ ਲਈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ, ਇਮੀਗ੍ਰੈਂਟਸ ਨੂੰ ਜਿਹੜਾ ਉਹ ਅਰੈਸਟ ਕੀਤਾ ਜਾ ਸਕੇ।